ਤੇ ਰਮਨ ਜੀ, ਇਹ ਜਿਹੜਾ ਆਪਾਂ AV5 ਵਾਲੀ ਗੱਲ ਹੋਈ ਸੀ, ਜਿੱਦਾਂ ਉਹ ਪੋਰਟਸ ਨੂੰ ਲੈ ਕੇ ਸੀ ਨਾ, ਜਦੋਂ ਲੌਂਗ ਬੀਚ ਤਾਂ ਜਿਹੜਾ ਲਾਸ ਐਂਜਲਸ ਦਾ ਪੋਰਟ ਆ, ਉਹ ਕਹਿੰਦੇ ਵੀ ਅਸੀਂ ਇੰਨੇ ਘੰਟੇ ਖੜੇ ਰਹਿੰਦੇ ਆ ਤੇ ਸਾਨੂੰ $1.5 $2 ਨਹੀਂ ਬਚਦਾ। ਤੇ ਉਹ ਤੋਂ ਬਾਅਦ ਹੀ AV5 ਦਾ ਰੌਲਾ ਪਿਆ ਸੀ। ਫਿਰ ਜਦੋਂ AV5 ਲੱਗ ਗਿਆ ਤੇ ਫਿਰ ਕੈਲੀਫੋਰਨੀਆ ਤੋਂ ਅਸੀਂ ਹੋਰ ਸਟੇਟਾਂ ਨੂੰ ਕੰਪਨੀਆਂ ਰਜਿਸਟਰ ਕਰਾਉਣੀਆਂ ਸ਼ੁਰੂ ਕਰਤੀਆਂ। ਤੇ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਅੱਜ ਦੀ ਡੇਟ 'ਚ 15 ਸਟੇਟਸ ਹੁਣ AV5 ਲਾਗੂ ਕਰਨ ਜਾ ਰਹੀਆਂ। 15 ਸਟੇਟਸ ਹੋ ਗਈਆਂ ਕੈਲੀਫੋਰਨੀਆ ਤੋਂ ਬਾਅਦ। ਭਾਜੀ ਇਹ ਜਿਹੜੀਆਂ ਚੀਜ਼ਾਂ ਨਾ, ਇਹ ਦੇਖੋ ਅਸੀਂ ਕਿਸੇ ਦੇ ਪੁਆਇੰਟ ਫਿੰਗਰ ਪੁਆਇੰਟ ਜਿਹੜੀਆਂ ਆਹ ਪ੍ਰੋਬਲਮ ਭਾਜੀ ਨੇ ਦੱਸੀਆਂ, ਇਹ ਬਿਲਕੁਲ ਸਹੀ ਹੈਗੀਆਂ ਹੁੰਦੀਆਂ। ਮੈਨੂੰ ਮੇਰਾ ਖਿਆਲ ਵੀਕ ਦੇ ਵਿੱਚ 10 ਕਾਲਾਂ ਆਉਂਦੀਆਂ ਜਿਹਦੇ 'ਚ ਲੋਡ ਹੋਲਡਿੰਗ ਹੁੰਦੀ ਆ, ਪੈਸੇ ਨਹੀਂ ਪੇ ਹੁੰਦੇ, 5-5 7-7 ਦਿਨ ਦੀ ਲੇਟ ਅਪੁਆਇੰਟਮੈਂਟ ਮਿਲਦੀ ਆ, ਚਾਹੇ ਉਹ ਵੱਡੀਆਂ ਕੰਪਨੀਆਂ ਕਹਿ ਲਓ, ਐਮਾਜ਼ਨ ਕਹਿ ਲਓ, JB ਹੰਟ ਕਹਿ ਲਓ, ਬਥੇਰਿਆਂ ਦੇ ਇਸ਼ੂ ਖੜੇ ਹੁੰਦੇ ਆ, ਠੀਕ ਹੈ ਨਾ, ਬਹੁਤ ਇਸ਼ੂਜ਼ ਆ। ਪਰ ਉਹਦੇ ਉੱਤੇ ਸਾਨੂੰ ਜਿਹੜੀ ਨਾ ਪ੍ਰੋਬਲਮ ਆ, ਸਾਨੂੰ ਪ੍ਰੋਬਲਮ ਆਪਣੀ ਵੀ ਦੇਖਣੀ ਪੈਣੀ ਕਿ ਅਸੀਂ ਕਿੱਥੇ ਗਲਤ ਆ। ਜੇ ਅਸੀਂ ਗਲਤ ਆ, ਅਸੀਂ ਆਪ ਗਲਤ ਹੋ ਕੇ ਕਿਸੇ ਨੂੰ ਠੀਕ ਨਹੀਂ ਕਰ ਸਕਦੇ, ਠੀਕ ਹੈ ਨਾ। ਅਸੀਂ ਆਪ ਗਲਤ ਆ, ਅਸੀਂ ਕਿਸੇ ਨੂੰ ਗਲਤ ਕਿੱਦਾਂ ਕਹਿ ਸਕਦੇ? ਜਦੋਂ ਤੁਹਾਨੂੰ ਤੁਹਾਡੀ ਕਮਜ਼ੋਰੀ ਕਿਸੇ ਨੂੰ ਪਤਾ ਹੋਵੇ ਨਾ, ਤੇ ਉਹ ਤੁਹਾਡੀ ਕਮਜ਼ੋਰੀ ਦਾ ਪੂਰਾ ਫਾਇਦਾ ਚੱਕਦਾ। ਐਂਡ ਦੈਟ ਇਜ਼ ਵਾਟ ਸ਼ਿਪਰਸ ਆਰ ਡੂਇੰਗ ਰਾਈਟ, ਠੀਕ ਹੈ ਨਾ। ਤੁਹਾਡੀ ਕਮਜ਼ੋਰੀ ਆ, ਤੁਸੀਂ ਗਲਤ ਕੰਮ ਕਰਕੇ ਉਹਨਾਂ ਨੂੰ ਸਹੀ ਪਰੋਸ ਕੇ ਦਿੰਦੇ ਆ, ਉਹ ਕਹਿੰਦੇ ਵੀ ਠੀਕ ਆ, ਜੇ ਇਹ ਗਲਤ ਕਰਦਾ ਮੇਰੀ ਕੀ ਪ੍ਰੋਬਲਮ ਹੈ, ਮੈਂ ਕਰਾਈ ਜਾਂਦਾ। ਏਦਾਂ ਵੀ ਆ ਰਮਨ ਜੀ, ਕਈ ਵਾਰੀ ਨਾ ਜਿਹੜਾ ਮੇ ਵੀ ELD ਲੱਗਣ ਤੋਂ ਬਾਅਦ ਦੇ ਵਿੱਚ ਕੋਈ ਆਇਆ, ਉਹਨੂੰ ਲੱਗਦਾ ਵੀ ਅਚਨਚੇਤੇ ਲਾਤੀ, ਵੀ ਇੱਕ ਦਿਨ ਰਾਤ ਨੂੰ ਉੱਠੇ ਤੇ ਸਵੇਰੇ ਕਿਹਾ ਵੀ ਚਲੋ ਜੀ ELD ਲੱਗ ਗਈ। ਏਦਾਂ ਤਾਂ ਨਹੀਂ ਹੋਇਆ। ਕਿੰਨਾ ਕੁਛ ਸਾਰਾ ਕੁਛ ਆਪਾਂ ਜਿਹੜਾ ਉਹ ਦੇਖਿਆ, ਪ੍ਰੋਸੈਸ ਦੇਖਿਆ। ਡਿਟੈਂਸ਼ਨ ਵਾਲਾ ਵੀ ਇਹ ਤਾਂ ਉਸ ਤੋਂ ਬਾਅਦ ਦੇ ਵਿੱਚ ਆਇਆ, ELD ਲੱਗਣ ਤੋਂ ਬਾਅਦ 'ਚ ਇਹ ਮਸਲਾ ਸੀਗਾ। ਉਸ ਟਾਈਮ ਦੇ ਉੱਤੇ ਕਮੈਂਟ ਨਹੀਂ ਹੋਏ। ਚਲੋ ਇਹਨਾਂ ਦਾ ਆਪਾਂ ਰਮਨ ਜੀ ਇਹ ਵੀ ਮੰਨ ਲੈਂਦੇ ਵੀ FMCSA ਦੀ ਨਲਾਇਕੀ ਹੈਗੀ ਹੈ, ਤੇ ਉਹਨੂੰ ਆਪਾਂ ਕਿਹੜਾ ਕੋਈ ਦੁੱਧ ਧੋਤਾ ਪੜਾਉਂਦੇ ਆ। ਉਹਦੀਆਂ ਮੁਸ਼ਕਿਲਾਂ ਆ, ਉਹ ਸਾਹਮਣੇ ਆ, ਉਹ ਨਹੀਂ ਕਰਦੇ, ਜਿਹੜੇ ਧਿਆਨ ਦੇ ਨਾਲ ਵੀ ਕੰਮ ਨਹੀਂ ਕਰਦੇ। ਹੁਣ ਆਪਾਂ ELDs ਦੇ ਵਿੱਚ ਵੀ ਦੇਖ ਹੀ ਰਹੇ ਹਾਂ, ਹੁਣ ਹੌਲੀ ਹੌਲੀ ਕੈਂਸਲ ਹੋ ਰਹੀਆਂ, ਨਹੀਂ ਤਾਂ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ। ਜੀ ਰਮਨ ਰਾਜਕਿਰਨ, ਪ੍ਰੋਬਲਮ ਦੇਖੋ, ਪ੍ਰੋਬਲਮ ਸਮਝੋ। ਜਿਹੜੀ ਪੇਪਰ ਲੌਗਬੁੱਕ ਆ, ਕਿਉਂ ਅਸੀਂ ਪੇਪਰ ਲੌਗਬੁੱਕ ਦੇ ਉੱਤੇ ਜਾਂਦੇ? ਕਿਉਂ ਅਸੀਂ ਪੇਪਰ ਲੌਗਬੁੱਕ ਚਾਹੀਦੀ ਹੈ ਸਾਨੂੰ? ਕਿਉਂਕਿ ਉਹਦੇ ਵਿੱਚ ਸਾਡੀ ਗਲਤੀ ਫੜੀ ਨਹੀਂ ਜਾਂਦੀ। ਇਸ ਕਰਕੇ ਅਸੀਂ ਪੇਪਰ ਲੌਗਬੁੱਕ ਦੇ ਉੱਤੇ ਜ਼ਿਆਦਾ ਮੜਦੇ ਆ। ਇਲੈਕਟ੍ਰੋਨਿਕ ਲੌਗਬੁੱਕ ਨੂੰ ਲਵਾਉਣ ਦਾ, ਨਾ ਲਵਾਉਣ ਦਾ ਮਸਲਾ ਕੀ ਆ ਕਿ ਹੁਣ ਇਲੈਕਟ੍ਰੋਨਿਕਲੀ ਸਾਨੂੰ ਟਰੈਕਿੰਗ ਹੋਊਗੀ ਸ਼ੁਰੂ। ਇਲੈਕਟ੍ਰੋਨਿਕਲੀ ਅਸੀਂ ਉਹਨੂੰ ਡਿਲੀਟ ਨਹੀਂ ਕਰ ਸਕਦੇ, ਇਲੈਕਟ੍ਰੋਨਿਕਲੀ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ। ਅਸੀਂ ਜਿਹੜੀ ਅੱਗੇ ਪੇਪਰ ਲੌਗਬੁੱਕ ਪਾੜ ਕੇ ਆਪਾਂ ਗਾਰਬੇਜ ਸਿੱਟਦੇ, ਹੁਣ ਗਾਰਬੇਜ ਵਾਲੀ ਲੌਗਬੁੱਕ ਤਾਂ ਨਹੀਂ ਚੱਕਣ ਜਾਂਦਾ ਨਾ FMCSA। ਮੈਂ ਜਿੱਦਾਂ ਤੁਸੀਂ ਕਹਿ ਰਹੇ ਨਾ, ਮੈਂ FMCSA ਨੂੰ ਸਾਫ਼ ਨਹੀਂ ਕਹਿ ਰਿਹਾ, ਗਲਤ ਨਹੀਂ ਕਹਿ ਰਿਹਾ ਜਾਂ ਠੀਕ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਅਸੀਂ ਸਾਰੇ ਹੀ ਸੇਮ ਸਿਚੁਏਸ਼ਨ 'ਚ ਹੈਗੇ ਹਾਂ। ਜੇ ਗਲਤੀਆਂ FMCSA ਕਰ ਰਿਹਾ ਤੇ ਗਲਤੀਆਂ ਅਸੀਂ ਵੀ ਕਰ ਰਹੇ ਹਾਂ, ਠੀਕ ਹੈ ਨਾ। ਅਸੀਂ ਖੁਦ ਆਪਣੀ ਗਲਤੀ ਨੂੰ ਸੁਧਾਰਦੇ ਨਹੀਂ, ਲੇਕਿਨ ਦੂਜੇ ਦੀ ਗਲਤੀ ਨੂੰ ਕਹਿੰਦੇ ਆ ਵੀ ਉਹ ਬਹੁਤ ਵੱਡੀ ਗਲਤੀ ਹੈਗੀ ਆ, ਠੀਕ ਹੈ ਨਾ। ਹੁਣ ਜੇ FMCSA ਦੇ ਉੱਤੇ ਗਲਤੀ ਆਪਾਂ ਕੀ ਗੱਲ, ਅਸੀਂ ਮੈਂ ਜਿਹੜੀ ਕਾਲ ਰਿਕਾਰਡ ਪਿਛਲੇ ਦੀ ਕੀਤੀ ਆ, ਉਹ ਸਾਡੀ ਆਪਣੀ ELD ਹੈਗੀ ਆ। ਕੀ ਉਹ ਗਲਤ ਨਹੀਂ ਕਰ ਰਹੀ? ਜੇ ਉਹ ਤੁਹਾਨੂੰ ਤੁਹਾਡਾ ਡਰਾਈਵ ਟਾਈਮ ਠੀਕ ਕਰਕੇ ਦੇ ਰਹੀ ਹੈ, ਤੁਹਾਡਾ ਸਾਰਾ ਕੁਝ ਠੀਕ ਕਰਕੇ ਦੇ ਰਹੀ, ਕੀ ਉਹ ਗਲਤ ਕੰਮ ਨਹੀਂ ਕਰ ਰਹੀ? ਕੀ ਉਸ ਤੋਂ ਬਾਅਦ ਤੁਸੀਂ ਉਹਦੀ ਸੇਵਾ ਲੈ ਕੇ ਉਸ ELD ਦੇ ਉੱਤੇ ਚਲਾ ਕੇ ਤੁਸੀਂ ਗਲਤ ਕੰਮ ਨਹੀਂ ਕਰ ਰਹੇ? ਮੇਰੇ ਕੋਲ ਪ੍ਰੂਫ ਹੈਗੇ ਆ ਕਿ ਜਿਹੜੇ ਲੋਕੀ ਇੱਥੇ ਹੁਣ ਇੱਕ ਆਪਣੇ ELD ਇੱਕ ਪੰਜਾਬੀ ਨੇ ਸ਼ੁਰੂ ਕੀਤੀ ਹੈ, ਨਵੀਂ ELD ਸ਼ੁਰੂ ਕੀਤੀ ਆ। ਉਹ ਕਹਿੰਦਾ ਵੀ ਮੈਂ ELD ਨੂੰ ਮੈਂ ਐਡਿਟ ਨਹੀਂ ਕਰਦਾ। ਪਿਛਲੇ 4 ਮਹੀਨੇ ਚੱਲੇ ਉਹਨੂੰ ELD ਨਵੀਂ ਸ਼ੁਰੂ ਕੀਤੀ ਨੂੰ, ਸਿਰਫ ਤੇ ਸਿਰਫ 6 ELDਆਂ ਵੇਚ ਸਕਿਆ ਅਜੇ ਤੱਕ। ਕੀ ਪ੍ਰੋਬਲਮ ਹੈ ਜੀ? ਪ੍ਰੋਬਲਮ ਕਿਹਦੇ 'ਚ ਹੈ ਜੀ? ਠੀਕ ਹੈ ਨਾ। ਜਦੋਂ ਅਸੀਂ ਗਲਤ ਕੰਮ ਕਰਦੇ ਹਾਂ, ਸਾਨੂੰ ਕੋਈ ਗਲਤ ਨਾ ਕਵੇ, ਪਰ ਲੇਕਿਨ ਅਗਲਾ ਗਲਤ ਕੰਮ ਕਰਦਾ ਉਹਦੇ ਤੇ ਅਸੀਂ ਫਿੰਗਰ ਪੁਆਇੰਟਿੰਗ ਕਰ ਸਕਦੇ ਹਾਂ। ਪਰ ਇਸੇ ਕਰਕੇ ਪ੍ਰੋਬਲਮ ਹੈ ਸਾਰੀ। ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇੱਥੇ ਹੋਈ ਆ ਕਿ ਅਸੀਂ ਖੁਦ ਦੀ ਗਲਤੀ ਮੰਨ ਕੇ ਰਾਜੀ ਨਹੀਂ ਔਰ ਉਹਨੂੰ ਸੁਧਾਰ ਕੇ ਰਾਜੀ ਜੀ। ਆਪਣੇ ਅਗਲੇ ਕਾਲਰ ਨੇ ਓਂਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਮਾਮਲਾ ਕਾਫੀ ਗਰਮਾਇਆ ਹੋਇਆ ਜੀ, ਹੈ ਨਾ ਜੀ। ਮੈਂ ਕਿਹਾ ਜੀ ਆਪਣਾ ਜਿਹੜਾ ਮੰਚ ਆ ਜੀ, ਸੁਝਾਅ ਸੁਣਨ ਨੂੰ ਤੇ ਸੁਝਾਅ ਦੇਣ ਨੂੰ ਇੱਕ ਬਹੁਤ ਵਧੀਆ ਮੰਚ ਆ। ਹਰੇਕ ਸਾਨੂੰ ਵੀਰਵਾਰ ਦਾ ਮਤਲਬ ਇੰਤਜ਼ਾਰ ਰਹਿੰਦਾ ਵੀ ਕਦੋਂ ਇਹ ਪ੍ਰੋਗਰਾਮ ਆਊਗਾ, ਹੈ ਨਾ। ਤੇ ਭਾਈ ਜਿੱਦਾਂ ਆਪਾਂ ਗੱਲ ਕਰਦੇ ਲੌਗਬੁੱਕ ਦੀ, ਮੈਂ ਚਲੋ ਇਹ FMC ਵਾਲੇ ਵੀ ਭਾਜੀ ਇਹ ਸਾਰੇ ਕਿਤੇ ਜ਼ਮੀਨੀ ਪੱਧਰ ਤੇ ਹੋਰ ਗੱਲ ਹੁੰਦੀ, ਜਿਹੜੀ ਆਫਿਸਾਂ ਦੇ ਵਿੱਚ ਬਹਿ ਕੇ ਬਣਾ ਦੇਣੀ ਲੌਗਬੁੱਕ ਜਾਂ ਤਿਆਰ ਕਰ ਦੇਣੇ ਕਾਨੂੰਨ, ਉਹ ਹੈਗੀ ਵੱਖਰੀ ਗੱਲ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪਹਿਲਾਂ ਜਿਹੜੇ ਟੀਮ ਡਰਾਈਵਰ ਚੱਲਦੇ ਆ, ਮੰਨ ਲਓ, ਹੈ ਨਾ। ਹੁਣ ਜੇ ਮੰਨ ਲਓ ਆਪਾਂ ਇੱਕ ਫਰੀਜ਼ਨੋ ਤੋਂ ਲੋਡ ਜਾ ਕੇ ਸਵੇਰੇ 7 ਵਜੇ ਤੁਰੇ ਆ, 11 ਘੰਟੇ ਬੰਦੇ ਨੇ ਚਲਾ ਲਿਆ ਰਾਤ ਦੇ 7 ਵਜੇ ਤੱਕ,
ਮੁੜ ਕੇ ਭਾਜੀ ਜਿਹਦਾ ਮੁੜ ਕੇ ਨੈਕਸਟ ਸ਼ਿਫਟ ਆਉਣੀ ਆ ਉਹ ਤਾਂ ਸਾਰੀ ਰਾਤ ਫਸ ਗਿਆ ਨਾ, ਸਾਰੀ ਰਾਤ ਨੂੰ ਚਲਾਉਣਾ ਪਊਗਾ ਤਾਂ ਜਾ ਕੇ। ਅੱਗੇ ਸੀਗਾ 5-5 ਘੰਟੇ, ਵੀ 5 ਘੰਟੇ ਡਰਾਈਵ ਕਰਦੇ ਸੀ, 5 ਘੰਟੇ ਬੰਦਾ ਡਰਾਈਵਰ ਅਗਲਾ ਆ ਜਾਂਦਾ ਸੀ, 5 ਘੰਟੇ ਸੌਂ ਵੀ ਹੋ ਜਾਂਦਾ ਸੀਗਾ। ਹੁਣ ਜਿਸ ਬੰਦੇ ਦੀ ਵਾਰੀ ਆ ਜਾਣੀ ਰਾਤ ਨੂੰ, ਮੰਨ ਲਓ 7-8 ਵਜੇ ਸ਼ਿਫਟ ਆ ਗਈ, ਉਹ ਵੀ ਸਾਰੀ ਰਾਤ ਹੀ ਵਿਚਾਰਾ ਰਗੜ ਹੁੰਦਾ ਜਾਊਗਾ, ਹੈ ਨਾ। ਇਹ ਕਿੰਨਾ ਗਲਤ ਹੀ ਨਹੀਂ ਬਣਾਇਆ ਹੋਇਆ। ਫਿਰ ਮਤਲਬ ਦੇਖ ਲਓ ਵੀ ਹੁਣ ਆਪਾਂ ਗੱਲ ਇੱਕ ਵਾਰੀ ਗੱਲ ਕਰਦੇ ਹਾਂ ਬਈ ਜਿਹੜੇ ਰੇਟ ਸੀ 19 ਵਾਲੇ ਮੁੜ ਕੇ ਆਉਣੇ ਸੀ ਉਹਨੇ ਭਾਈ, ਜੇ ਰੇਟ ਵਧੇ ਸੀ ਤਾਂ ਉਹ ਸਾਡਾ ਹੱਕ ਬਣਦਾ ਆ। ਕਿਉਂਕਿ ਤੁਸੀਂ ਹਿਸਾਬ ਲਾ ਲਓ ਵੀ ਜੇ ਹੁਣ ਮੰਨ ਲਓ $190 ਦਾ ਰਿਪੇਅਰ ਆਵਰ ਚਾਰਜ ਕਰਦੇ ਆ, 2019 ਤੁਸੀਂ ਫਿਊਲ ਦੀ ਪ੍ਰਾਈਸ ਚੈੱਕ ਕਰੋ ਤਾਂ ਕੀ ਸੀਗੀ, $2 $2.5 ਫਿਊਲ। ਹੁਣ ਫਿਊਲ ਦੇਖ ਲਓ ਨੈਸ਼ਨਲ ਲੈਵਲ $4 ਨੂੰ ਹੁਣ ਥੋੜਾ ਜਿਹਾ ਡਾਊਨ ਹੋਇਆ, $4-4.5 ਨੂੰ। ਹਰ ਇੱਕ ਚੀਜ਼ ਫਿਊਲ ਫਿਊਲ ਕੀ ਕਹਿੰਦੇ ਕੈਲੀਫੋਰਨੀਆ 70-75 ਸਾਨੂੰ ਠੋਕਦੀ ਆ ਗੈਲਨ ਪਿੱਛੇ, ਹੈ ਨਾ। ਕਿੰਨਾ ਹਰ ਇੱਕ ਚੀਜ਼ ਵਧੀ ਹੋਈ ਆ, ਉਹ ਚੀਜ਼ਾਂ ਤਾਂ ਉੱਥੇ ਖੜੀਆਂ ਨੇ, ਰੇਟ ਹੀ ਥੱਲੇ ਆਇਆ, ਹੋਰ ਤਾਂ ਕੋਈ ਚੀਜ਼ ਥੱਲੇ ਆਈ ਨਹੀਂ ਹੈਗੀ ਜੀ, ਹੈ ਨਾ ਜੀ। ਤੇ ਆਪਾਂ ਮਤਲਬ FMC ਵਾਲੇ ਵੀ ਕਿਹੜਾ ਸਾਰੇ ਇਹ ਕਿਹੜਾ ਵੀ ਬਹੁਤ ਪ੍ਰੋਫੈਸ਼ਨਲ ਨੇ, ਵੀ ਬੈਠੇ ਕਾਨੂੰਨ ਬਣਾਈ ਜਾਂਦੇ ਆ, ਪਰ ਇਹਨਾਂ ਨੂੰ ਅਸਲੀ ਇਹਨਾਂ ਨੂੰ ਜ਼ਮੀਨੀ ਪੱਧਰ ਦਾ ਇਹਨਾਂ ਨੂੰ ਵੀ ਪਤਾ ਹੈ ਨਹੀਂਗਾ ਵੀ ਕਿਸ ਹਿਸਾਬ ਨਾਲ ਲੋਕਾਂ ਤਿਆਰ ਹੋਣੀਆਂ ਚਾਹੀਦੀਆਂ ਨੇ। ਹਾਂਜੀ, ਮੈਂ ਤਾਂ ਇੰਨਾ ਕੀ ਕਹਿਣਾ ਚਾਹੁੰਦਾ। ਥੈਂਕ ਯੂ ਧੰਨਵਾਦ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਆ। ਜਿਹੜਾ FMCSA ਹੈਗਾ ਉਹਨੂੰ ਜ਼ਮੀਨੀ ਪੱਧਰ ਦੀ ਜਿਹੜੀ ਆ ਉਹ ਜ਼ਿਆਦਾ ਜਾਣਕਾਰੀ ਘੱਟ ਹੁੰਦੀ ਆ। ਇਸੇ ਕਰਕੇ ਹੀ ਜਦੋਂ ਆਪਾਂ ਕਮੈਂਟ ਪੀਰੀਅਡ ਸ਼ੁਰੂ ਹੁੰਦਾ ਜਾਂ ਜਦੋਂ ਆਪਣੀਆਂ ਗੱਲ ਸੁਣਨ ਦੀ ਗੱਲ ਕੀਤੀ ਜਾਂਦੀ ਆ, ਉਹ ਜ਼ਮੀਨੀ ਪੱਧਰ ਦੀ ਗੱਲ ਸੁਣਨ ਦੀ ਗੱਲ ਹੁੰਦੀ ਆ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈਗਾ। ਸੋ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਜੇ ਇੱਥੇ ਤੁਹਾਡੇ ਸਾਹਮਣੇ ਕੋਈ ਗੱਲ ਕਰਦੇ ਹੈਗੇ ਜਾਂ ਕੋਈ ਇੱਦਾਂ ਦੀ ਚੀਜ਼ ਅਸੀਂ ਕਹਿੰਦੇ ਹੈਗੇ ਆ, ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ FMCSA ਨੂੰ ਸਹੀ ਠਹਿਰਾ ਰਹੇ ਹਾਂ ਜਾਂ FMCSA ਜਾਂ ਸਰਕਾਰੀ ਏਜੰਸੀਆਂ ਨੂੰ ਅਸੀਂ ਠੀਕ ਕਹਿ ਰਹੇ ਹੈਗੇ ਹਾਂ। ਸਾਡੀ ਆਪਣੀ ਖੁਦ ਦੀ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਆ, ਜਦੋਂ ਵੀ ਮੀਟਿੰਗ ਹੁੰਦੀ ਆ, ਸਾਡੇ ਸਾਹਮਣੇ ਉਹਨਾਂ ਦੀ ਬੇਵਸਤਾ ਜਿਹੜੀ ਬੇਵਸੀ ਆ ਉਹ ਸਾਨੂੰ ਸਾਫ਼ ਦਿਖਦੀ ਆ ਕਿ ਕਿੱਥੇ ਕਿੱਥੇ ਉਹ ਬੇਵਸ ਹੈਗੇ ਆ, ਕਿੱਥੇ ਕਿੱਥੇ ਉਹਨੂੰ ਨਹੀਂ ਸਮਝ ਆ ਰਹੀ। ਔਰ ਉੱਥੇ ਉਹ ਸਾਨੂੰ ਕਹਿੰਦੇ ਕਿ ਅਸੀਂ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਟਰਾਈ ਕਰਦੇ ਹਾਂ ਕਿ ਸਾਡੇ ਤੱਕ ਹੁਣ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹਦੇ ਉੱਤੇ ਆਪਾਂ ਨੂੰ ਦੇਖੋ, ਆਪਾਂ ਸਿਰਫ ਤੇ ਸਿਰਫ ਇੱਕ ਬੰਨੇ ਨੂੰ ਆਪਾਂ ਗਲਤ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਥੇ ਫ੍ਰਿਜ਼ਨੋ ਦੇ ਵਿੱਚ ਰਹਿਣਾ ਹੈਗਾ, ਸਾਡੇ ਲਾਗੇ ਇੱਥੇ ਚੌਚਲਾ ਸਕੇਲ ਪੈਂਦਾ ਹੈਗਾ, ਠੀਕ ਹੈ ਨਾ। ਚੌਚਲਾ ਸਕੇਲ ਸਾਡੇ ਲਾਗੇ ਹੈਗਾ, ਉਹਦੇ ਜਿਹੜੇ ਕੈਪਟਨ ਹੈਗੇ ਆ ਚੌਚਲਾ ਸਕੇਲ ਦੇ, ਉਹਨਾਂ ਨਾਲ ਮੇਰੀ ਬਹੁਤ ਵਾਰੀ ਮੁਲਾਕਾਤ ਹੋਈ ਆ, ਬਹੁਤ ਵਾਰੀ ਗੱਲ ਹੋਈ ਆ। ਉਹਨਾਂ ਨੇ ਬੜੀ ਵਾਰੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਐਜ਼ ਅ ਨਾਪਤਾ ਦੀ ਐਸੋਸੀਏਸ਼ਨ ਦੇ ਥੱਲੇ ਤੁਸੀਂ ਜਿਹੜੇ ਵੀ ਤੁਹਾਡੇ ਮੈਂਬਰਸ ਹੈਗੇ ਆ ਜਾਂ ਜਿਹੜੀਆਂ ਵੀ ਕੈਰੀਅਰਸ ਹੈਗੇ ਆ, ਉਹਨਾਂ ਨੂੰ ਤੁਸੀਂ ਗਰੁੱਪਸ 5 ਦੇ ਗਰੁੱਪ ਦੇ ਵਿੱਚ ਤੁਸੀਂ ਉਹਨਾਂ ਦੇ ਜਿਹੜੇ ਸੇਫਟੀ ਡਿਪਾਰਟਮੈਂਟ ਵਾਲੇ ਬੰਦੇ ਆ ਉਹਨਾਂ ਨੂੰ ਲੈ ਕੇ ਆਓ ਸਕੇਲ ਦੇ ਉੱਤੇ, ਤਾਂ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਇੱਥੇ ਕਿੱਦਾਂ ਆਪਰੇਸ਼ਨ ਹੁੰਦਾ, ਅਸੀਂ ਕਿਹੜੀਆਂ ਚੀਜ਼ਾਂ ਦੇਖਦੇ ਹਾਂ, ਕਿਹੜੀਆਂ ਚੀਜ਼ਾਂ ਇੱਥੇ ਜ਼ਿਆਦਾ ਕਾਮਨਲੀ ਪ੍ਰੋਬਲਮ ਆ ਰਹੀ ਆ, ਕਿਹੜੀਆਂ ਚੀਜ਼ਾਂ ਤੇ ਉਹਨਾਂ ਨੂੰ ਆਪਣੀ ਫੀਲਡ ਦੇ ਵਿੱਚ ਧਿਆਨ ਦੇਣਾ ਚਾਹੀਦਾ। ਤੁਸੀਂ ਯਕੀਨ ਮੰਨੋ ਪਿਛਲੇ 2 ਸਾਲਾਂ 'ਚ ਮੈਂ ਟਰਾਈ ਕਰਕੇ ਦੇਖ ਲਿਆ, ਸਿਰਫ 3 ਕੰਪਨੀਆਂ ਮੈਂ ਲਿਜਾ ਸਕਿਆ ਅਜੇ ਤੱਕ। ਇਹ ਹਾਲਾਤ ਆ ਕਿ ਜਦੋਂ ਹੁਣ ਹਰ ਇੱਕ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੂਜਾ ਹੀ ਗਲਤ ਆ। ਠੀਕ ਹੈ, ਗਲਤੀਆਂ ਹੈਗੀਆਂ, ਆਪਾਂ ਇਹ 100% ਮੰਨਦੇ ਗਲਤੀਆਂ ਹੈਗੀਆਂ। ਕੋਈ ਸਰਕਾਰੀ ਏਜੰਸੀਆਂ ਦਫ਼ਤਰਾਂ 'ਚ ਬੈਠੇ ਉਹ ਕੰਮ ਕਰਦੇ ਆ, ਉਹਨਾਂ ਨੂੰ ਨਹੀਂ ਪਤਾ, ਪਰ ਜਦੋਂ ਮੌਕਾ ਆਉਂਦਾ ਸਾਡੇ ਕੋਲ ਦੱਸਣ ਦਾ, ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਨਹੀਂ, ਕੁਛ ਵੀ ਕਰਦੇ ਨਹੀਂ। ਔਰ ਇੱਕ ਚੀਜ਼ ਹੋਰ ਵੀ ਮੈਂ ਅੱਜ ਦੱਸਦਾ, ਇੱਕ ਉੱਤੇ ਫੇਸਬੁੱਕ ਦੇ ਉੱਤੇ ਕਮੈਂਟ ਵੀ ਹੈਗਾ ਆ ਕਿ ਜਿਹੜੀ FMC ਇੱਕ ਕੰਪਲੇਂਟ ਦਾ FMCSA ਕਦੀ ਜਵਾਬ ਨਹੀਂ ਦਿੰਦਾ। ਕਦੀ ਵੀ ਤੁਸੀਂ ਇੱਕ ਕੰਪਲੇਂਟ ਕਰਦੇ ਨਾ, ਕੋਈ ਕੰਪਲੇਂਟ ਕਰਦਾ, ਉਹਨੂੰ ਇਹ ਹੁੰਦਾ ਕਿ ਮੈਂ ਕੰਪਲੇਂਟ ਕੀਤੀ ਉੱਤੇ ਕੋਈ ਅਸਰ ਨਹੀਂ ਹੋਇਆ। FMCSA ਵੱਲੋਂ ਮੈਜੋਰਟੀ ਆਫ ਕੰਪਲੇਂਟਸ ਦੇਖ ਕੇ ਬਿਗ ਟਾਈਮ ਜਦੋਂ ਕੰਪਲੇਂਟਸ ਹੁੰਦੀਆਂ ਉਦੋਂ ਜਾ ਕੇ ਦੈਨ ਅਸਰ ਹੁੰਦਾ। ਸਰਕਾਰੀ ਚੀਜ਼ਾਂ ਇੱਦਾਂ ਹੀ ਚੱਲਦੀਆਂ। ਜੇ ਤੁਹਾਡਾ ਇੱਕ ਕੋਈ ਬਹੁਤ ਵੱਡਾ ਤੁਹਾਡੀ ਪ੍ਰੋਬਲਮ ਹੈਗੀ ਹੈ ਨਾ, ਬਹੁਤ ਵੱਡਾ ਇਸ਼ੂ ਹੈਗਾ, ਜੇ ਉਹਦੇ ਤੇ ਤੁਸੀਂ ਕੰਪਲੇਂਟ ਕੀਤੀ ਆ ਤੇ ਉਹਦੇ ਤੇ ਕਈ ਵਾਰੀ ਜਿਹੜੀ ਆ ਉਹ ਐਕਸ਼ਨ ਹੁੰਦਾ ਕਿ ਉਹਦੇ 'ਚ ਜਾਨਲੇਵਾ ਕੋਈ ਪ੍ਰੋਬਲਮ ਬਣੀ ਹੈ ਜਾਂ ਕਿਸੇ ਦੀ ਕੋਈ ਜਾਨ ਗਈ ਹੈ ਜਾਂ ਕੁਛ ਇੱਦਾਂ ਦਾ ਹੋਇਆ, ਉੱਥੇ ਹੁੰਦਾ। ਜਿੱਥੇ ਛੋਟੀਆਂ ਮੋਟੀਆਂ ਗੱਲਾਂ ਹੈਗੀਆਂ ਕਿ ਪੈਸੇ ਪੇ ਨਹੀਂ ਹੋਏ ਜਾਂ ਆ ਨਹੀਂ ਹੋਇਆ, ਇੱਥੇ FMCSA ਵੱਲੋਂ ਐਜ਼ ਅ ਡਿਪਾਰਟਮੈਂਟ ਬੇਸਿਕਲੀ ਜਦੋਂ ਮਨੀ ਦੀ ਗੱਲ ਆਉਂਦੀ ਆ, ਦੇ ਡੋਨਟ ਹੈਵ ਨੋ, ਉਹਨਾਂ ਦੀ ਕੋਈ ਜੁਰਿਸਡਿਕਸ਼ਨ ਨਹੀਂ ਹੈਗੀ ਉਹਦੇ ਤੇ, ਉਹਨਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ। ਸੋ ਇਸ ਕਰਕੇ ਜਿਹੜੇ ਇਹੋ ਜਿਹੇ ਮਸਲੇ ਹੈਗੇ ਆ ਉਹ ਰਿਪੋਰਟ ਜ਼ਰੂਰ ਕਰੋ। ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਰਿਪੋਰਟ ਨਾ ਕਰੋ, ਕਿਉਂਕਿ ਜਿੰਨੀਆਂ ਵੱਧ ਤੋਂ ਵੱਧ ਰਿਪੋਰਟਾਂ ਕਿਸੇ ਬ੍ਰੋਕਰ ਦੇ ਖਿਲਾਫ, ਕਿਸੇ ਸ਼ਿਪਰ ਦੇ ਖਿਲਾਫ, ਕਿਸੇ ਹੁਣ ਕੈਰੀਅਰ ਦੇ ਖਿਲਾਫ ਵੀ ਜਦੋਂ ਰਿਪੋਰਟ ਹੁੰਦੀ ਆ, ਜਦੋਂ ਮੈਜੋਰਟੀ ਰਿਪੋਰਟਸ ਹੁੰਦੀਆਂ ਉਹਨਾਂ ਦਾ ਆਡਿਟ ਟ੍ਰਿਗਰ ਹੁੰਦਾ ਤੇ ਫਿਰ ਉਦੋਂ ਜਾ ਕੇ ਤੁਹਾਡਾ ਜਿਹੜਾ ਆ
ਉਹ ਉੱਥੇ ਉਸ ਕੰਪਨੀ ਦੇ ਬਾਰੇ 'ਚ ਗੱਲਬਾਤ ਹੁੰਦੀ ਹੈ। ਸੋ ਇਹ ਨਾ ਕਹੋ ਵੀ ਆਪਾਂ ਰਿਪੋਰਟ ਕੀਤੀ ਤੇ ਆਪਾਂ ਨੂੰ ਕੁਝ ਨਹੀਂ ਮਿਲਿਆ, ਉਹ ਕਿਤੇ ਨਾ ਕਿਤੇ ਦਰਜ ਹੋਇਆ ਤੁਹਾਡਾ ਬਿਆਨ।